ਜਦੋਂ ਪਤਾ ਹੋਵੇ ਕਿ ਅੱਜ ਕਿਸੇ ਇਸ ਤਰ੍ਹਾਂ ਦੇ ਆਗੂ ਨੇ, ਕਿਸੇ ਇਸ ਤਰ੍ਹਾਂ ਦੇ ਬੰਦੇ ਨੇ ਆਉਣਾ, ਆਮ ਤੌਰ ਤੇ ਪ੍ਰਬੰਧ ਉੱਥੇ ਪਹਿਲਾਂ ਕੀਤੇ ਹੁੰਦੇ ਨੇ। ਔਰ ਅੱਜ ਇਹ ਮੰਨਣਾ ਪਊਗਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਜਿਹੜੇ ਸੀਗੇ ਉਹ ਉਸ ਤਰ੍ਹਾਂ ਦੇ ਨਹੀਂ ਸੀਗੇ ਜਿਵੇਂ ਦੇ ਹੋਣੇ ਚਾਹੀਦੇ ਸੀ। ਪ੍ਰਕਰਮਾਂ ਦੀਆਂ ਫੋਟੋਆਂ ਦੇਖ ਕੇ ਬੜਾ ਗੁੱਸਾ ਜਿਹਾ ਚੜ੍ਹਦਾ ਵੀ ਦਰਬਾਰ ਸਾਹਿਬ ਦੇ ਅੰਦਰ ਇਸ ਤਰੀਕੇ ਦੇ ਨਾਲ ਕੰਪਲੈਕਸ ਦੇ ਅੰਦਰ ਕਿਉਂ ਕੀਤਾ ਗਿਆ, ਹੁੱਲੜਬਾਜੀ ਵਾਲਾ ਮਾਹੌਲ ਕਿਉਂ ਬਣਾਇਆ ਗਿਆ। ਗੁਰੂ ਸਾਹਿਬ ਦੇ ਕੋਲ ਆ ਕੇ ਜਦੋਂ ਸ਼ਕਤੀ ਮੰਗਣ ਆਉਂਦੇ ਆ, ਮੀਡੀਆ 'ਚ ਖਬਰ ਇਹ ਆ ਚੱਲ ਰਹੀ ਬਈ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਤੇ ਕਿਹਨੂੰ ਸ਼ਕਤੀ ਦਿਖਾਉਣੀ ਹੈ ਜੀ ਤੁਸੀਂ? ਜੇ ਸ਼ਕਤੀ ਸਿਆਸੀ ਤੌਰ ਤੇ ਆਪਦੇ ਕਿਸੇ ਵਿਰੋਧੀ ਨੂੰ ਜਾਂ ਅੰਦਰੂਨੀ ਤੌਰ ਤੇ ਜਿਵੇਂ ਦੱਸਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਵਾਲਾ ਧੜਾ ਜਿਹੜਾ ਉਹ ਨਾਰਾਜ਼ ਆ, ਜੇ ਉਹਨੂੰ ਨਵਜੋਤ ਸਿੰਘ ਸਿੱਧੂ ਨੇ ਸ਼ਕਤੀ ਦਿਖਾਉਣੀ ਆ ਆਪਦੀ, ਉਹ ਕਿਸੇ ਹੋਰ ਢੰਗ ਤਰੀਕੇ ਨਾਲ ਦਿਖਾ ਲਵੇ। ਪਰ ਦਰਬਾਰ ਸਾਹਿਬ ਔਰ ਮੌਕੇ ਸ਼ਕਤੀ ਦਿਖਾਉਣੀ ਸਭ ਤੋਂ ਭੈੜੀ ਗੱਲ ਉਹਨਾਂ ਮੀਡੀਆ ਕਰਮਚਾਰੀਆਂ ਦੀ ਮੈਨੂੰ ਲੱਗੀ, ਜਿਹੜੇ ਸਵੇਰ ਤੋਂ ਲੱਗੇ ਹੋਏ ਨੇ ਵੀ ਸ਼ਕਤੀ ਪ੍ਰਦਰਸ਼ਨ। ਉਹ ਜਿਸ ਤਰੀਕੇ ਨਾਲ ਇਹ ਸਾਰੇ ਕਾਂਗਰਸੀ ਲੀਡਰਾਂ ਨੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਅੱਜ ਧਮੱਚੜ ਜਿਹਾ ਮਚਾਇਆ, ਇਹ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੈ। ਤੇ ਅੱਜ ਦੁਖੀ ਹੋਈਆਂ ਸਿੱਖ ਸੰਗਤਾਂ ਨੂੰ ਕਹਿਣਾ ਪਿਆ ਵੀ ਅੱਜ ਟਾਸਕ ਫੋਰਸ ਕਿੱਥੇ ਆ? ਉਹ ਮਤਲਬ ਕਿ ਉਹ ਟਾਸਕ ਫੋਰਸ ਜਿਹੜੀ ਆਏ ਦਿਨ ਗੁਰਸਿੱਖਾਂ ਦੀਆਂ ਪੱਗਾਂ ਲਾਉਂਦੀ ਆ, ਡਾਂਗਾ ਮਾਰਦੀ ਆ ਬਗੈਰ ਕਿਸੇ ਗੱਲ ਤੋਂ, ਵੀ ਅੱਜ ਉਹਨਾਂ ਨੂੰ ਇਸ ਮੌਕੇ ਉੱਤੇ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਸੀ। ਉਹ ਜਿਹੜਾ ਇੱਕ ਸਲੀਕਾ, ਜਿਹੜਾ ਇੱਕ ਗੁਰੂ ਕੋਲੇ ਜਾਣ ਦਾ ਤਰੀਕਾ, ਉਹਨੂੰ ਅੱਜ ਫੇਰ ਵਿਸਾਰਿਆ ਗਿਆ। ਤੇ ਇਹ ਗੱਲ ਕੱਲੀ ਨਵਜੋਤ ਸਿੰਘ ਸਿੱਧੂ ਲਈ ਨਹੀਂ, ਇਹ ਕਿਸੇ ਹੋਰ ਖਾਸ ਪੋਲੀਟੀਕਲ ਪਾਰਟੀ ਲਈ ਵੀ ਨਹੀਂ, ਸਾਰੇ ਹੀ ਸਿਆਸੀ ਆਗੂਆਂ ਨੂੰ ਜਾਂ ਜਿਹੜੇ ਆਪਦੇ ਆਪ ਨੂੰ VIP ਜਾਂ ਹੋਰ IP ਕੁਝ ਬਣਾਉਂਦੇ ਆ, ਉਹਨਾਂ ਸਾਰਿਆਂ ਨੂੰ ਸਮਝਣੀ ਪਊਗੀ ਕਿ ਇਹ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਆ। ਹੁਣ ਕਾਂਗਰਸ ਉਹ ਜਮਾਤ ਆ ਜਿਹਨੇ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਉਹਦਾ ਕੋਈ ਪ੍ਰਧਾਨ ਬਣ ਕੇ ਏਦਾਂ ਧਾੜਵੀ ਜਿਹਾ ਆਗੂ ਆਵੇ ਅੰਦਰ ਤੇ ਵਿਕਟਰੀ ਦੇ ਨਿਸ਼ਾਨ ਜੇ ਬਣਾ ਕੇ ਦਿਖਾਵੇ, ਜਾਂ ਇਹ ਸਾਰਾ ਕੁਝ ਇਹ ਕੋਈ ਬੰਦੇ ਵਾਲੀ ਗੱਲ ਤਾਂ ਹੈ ਨਹੀਂ। ਗੱਲ ਇਹ ਆ, ਜੇ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੱਖਾਂ ਦੇ ਮਨਾਂ ਨੂੰ ਠੇਸ ਨਾ ਪਹੁੰਚਾਈ ਹੁੰਦੀ, ਜਿਵੇਂ ਉਹਨੇ ਆਪਦੇ ਰਾਜਕਾਲ ਦੌਰਾਨ ਪੂਰੇ ਆਕੜ ਨਾਲ, ਪੂਰੇ ਗਰੂਰ ਨਾਲ, ਪੂਰੀ ਹੈਂਕੜਬਾਜ਼ੀ ਨਾਲ ਲੋਕਾਂ ਦੇ ਦਿਲ ਦੁਖੀ ਕੀਤੇ, ਜਦੋਂ ਸਾਰਾ ਪੰਥ ਕੂਕ ਰਿਹਾ ਸੀਗਾ ਬਈ ਇਹ ਜਿਹੜੇ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਹੋਏ ਨੇ, ਇਹ ਡੇਰਾ ਸਰਸਾ ਵਾਲੇ ਪ੍ਰੇਮੀਆਂ ਦੀ ਕਰਤੂਤ ਆ। ਜੇ ਕਿਤੇ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਬੰਦੇ ਦਾ ਬਣ ਕੇ ਪੁੱਤ ਕਾਰਵਾਈ ਤਰੀਕੇ ਨਾਲ ਕਰਵਾ ਦਿੰਦਾ, ਤਾਂ ਅੱਜ ਆ ਜਿਹੜਾ ਭਾਣਾ ਵਾਪਰ ਰਿਹਾ ਇਹ ਨਹੀਂ ਸੀ ਵਾਪਰ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਦਰਬਾਰ ਸਾਹਿਬ ਮੱਥਾ ਟੇਕਣ ਗਏ। ਹੋਰ ਵੀ ਧਰਮ ਸਥਾਨਾਂ ਦੇ ਉੱਤੇ ਉਹਨਾਂ ਨੇ ਜਾਣਾ ਹੋਊਗਾ ਤੇ ਅੱਜ ਵੀ ਗਏ ਹੋਣਗੇ, ਪਰ ਅੱਜ ਆਪਾਂ ਗੱਲ ਕਿਉਂਕਿ ਸਿੱਖਵਾਂ ਤੇ ਸਿੱਖ ਨਜ਼ਰੀਏ ਤੋਂ ਗੱਲ ਕਰਨ ਦੀ ਆਪਣੀ ਲੋੜ ਆ। ਤੋ ਦਰਬਾਰ ਸਾਹਿਬ ਜਦੋਂ ਉਹ ਗਏ ਨੇ, ਜੋ ਕੁਝ ਮੀਡੀਆ ਰਿਪੋਰਟਾਂ ਰਾਹੀਂ ਫੋਟੋ ਆਈਆਂ ਨੇ ਜਾਂ ਵੀਡੀਓਜ਼ ਦੇਖੀਆਂ ਨੇ, ਬੜਾ ਮਨ ਉਦਾਸ ਆ ਔਰ ਦੁਖੀ ਆ ਬਈ ਇਹ ਧਾੜਵੀਆਂ ਵਾਂਗੂ ਉੱਥੇ ਜਾਣ ਦਾ ਕੀ ਆਈਡੀਆ ਵਾ। ਨਵਜੋਤ ਸਿੰਘ ਸਿੱਧੂ ਜਿਹਦੇ ਬਾਰੇ ਲੋਕਾਂ ਦੇ ਮਨਾਂ ਵਿੱਚ ਬੜੀ, ਉਹਦੇ ਬਾਰੇ ਵੀ ਜਿਹੜੀ ਉਹਦੀ ਨਾਲ ਦੀ ਟੀਮ ਆ, ਜਿੰਨੇ ਉਹਦੇ ਵਿਧਾਇਕ ਜਾਂ ਕਾਂਗਰਸ ਦੇ ਬਹੁਤ ਸਾਰੇ ਉਹਦੇ ਸਮਰਥਕ ਨੇ, ਉਹ ਇਹ ਦਾਅਵਾ ਕਰਦੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਹੋਈ ਹੈ ਉਹਦੇ ਲਈ ਬਹੁਤ ਚਿੰਤਤ ਆ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਇਨਸਾਫ ਹੋਣਾ ਚਾਹੀਦਾ ਉਸ ਮਸਲੇ ਤੇ। ਪਰ ਜਦੋਂ ਅੱਜ ਉਹ ਦਰਬਾਰ ਸਾਹਿਬ ਗਈ ਆ ਇਹ ਸਾਰੀ ਟੀਮ,
ਤਾਂ ਜਿਸ ਤਰੀਕੇ ਨਾਲ ਧਮੱਚੜ ਜਿਹਾ ਮੱਚਿਆ, ਜਿਵੇਂ ਉੱਥੇ ਪ੍ਰਕਰਮਾਂ ਦੇ ਵਿੱਚ ਕੋਈ ਮਰਿਆਦਾ ਦਾ ਪੱਖ ਦਾ ਖਿਆਲ ਨਹੀਂ, ਬਾਹਰ ਚੱਲ ਜਾਂਦਾ ਕੰਮ। ਬਾਹਰ ਦਰਬਾਰ ਸਾਹਿਬ ਤੋਂ ਬਾਹਰ ਚਲੋ ਆਪਣੇ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੇ ਸਮਰਥਕ ਹੁੰਦੇ ਆ ਉਹ ਜ਼ਿਆਦਾ ਹੋ ਜਾਂਦੇ ਆ, ਮੰਨ ਲਈ ਗੱਲ। 60-65 ਉਹਦੇ ਨਾਲ ਵਿਧਾਇਕ, ਉਹਦੇ ਸਮਰਥਕ ਜਿਹੜੇ ਆ ਨਵਜੋਤ ਸਿੰਘ ਸਿੱਧੂ ਦੇ, ਉਹ ਆਏ, ਮੰਨ ਲਈ ਗੱਲ। ਲੋਕਾਂ ਦਾ ਉਤਸ਼ਾਹ ਬੜਾ ਜੀ, ਮੰਨ ਲਈ ਗੱਲ, ਸਾਰਾ ਕੁਝ ਮੰਨ ਲਿਆ। ਪਰ ਜਦੋਂ ਆਪਾਂ ਦਰਬਾਰ ਸਾਹਿਬ ਜਾਣਾ ਹੈ ਤੇ ਉਦੋਂ ਕਈ ਪੱਖ ਹੋ ਜਾਂਦੇ ਆ। ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਪਤਾ ਹੋਵੇ ਕਿ ਅੱਜ ਕਿਸੇ ਇਸ ਤਰ੍ਹਾਂ ਦੇ ਆਗੂ ਨੇ, ਕਿਸੇ ਇਸ ਤਰ੍ਹਾਂ ਦੇ ਬੰਦੇ ਨੇ ਆਉਣਾ, ਆਮ ਤੌਰ ਤੇ ਪ੍ਰਬੰਧ ਉੱਥੇ ਪਹਿਲਾਂ ਕੀਤੇ ਹੁੰਦੇ ਨੇ। ਪਰ ਅੱਜ ਇਹ ਮੰਨਣਾ ਪਊਗਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਜਿਹੜੇ ਸੀਗੇ ਉਹ ਉਸ ਤਰ੍ਹਾਂ ਦੇ ਨਹੀਂ ਸੀਗੇ ਜਿਵੇਂ ਦੇ ਹੋਣੇ ਚਾਹੀਦੇ ਸੀ। ਪ੍ਰਕਰਮਾਂ ਦੀਆਂ ਫੋਟੋਆਂ ਦੇਖ ਕੇ ਬੜਾ ਗੁੱਸਾ ਜਿਹਾ ਚੜ੍ਹਦਾ ਵੀ ਦਰਬਾਰ ਸਾਹਿਬ ਦੇ ਅੰਦਰ ਇਸ ਤਰੀਕੇ ਦੇ ਨਾਲ ਕੰਪਲੈਕਸ ਦੇ ਅੰਦਰ ਕਿਉਂ ਕੀਤਾ ਗਿਆ, ਹੁੱਲੜਬਾਜੀ ਜੀ ਵਾਲਾ ਮਾਹੌਲ ਕਿਉਂ ਬਣਾਇਆ ਗਿਆ। ਦੂਸਰੀ ਜਿਹੜੀ ਗੱਲ ਹੈ, ਦੂਸਰੀ ਜ਼ਿੰਮੇਵਾਰੀ ਆ ਜਾਂਦੀ ਆ ਪ੍ਰਸ਼ਾਸਨ ਦੀ, ਪੁਲਿਸ ਦੀ। ਤੇ ਕਾਂਗਰਸ ਦਾ ਰਾਜ ਆ ਪੰਜਾਬ 'ਚ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੀ ਬਈ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਤੇ ਨਵਜੋਤ ਸਿੰਘ ਸਿੱਧੂ ਤੇ ਉਹਦੀ ਜਿਹੜੀ ਨਾਲ ਦੀ ਫੌਜ ਆ ਸਾਰੀ, ਉਹ ਸਲੀਕੇ ਨਾਲ ਮੱਥਾ ਟੇਕ ਵੀ ਲਵੇ ਤੇ ਸੰਗਤਾਂ ਵੀ ਕੋਈ ਪਰੇਸ਼ਾਨੀ ਜੀ 'ਚ ਨਾ ਆਉਣ। ਤੀਸਰਾ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਉੱਤੇ ਖੁਦ ਉੱਤੇ ਆ ਗੱਲ। ਜੇਕਰ ਇਸ ਤਰੀਕੇ ਨਾਲ ਜਿਵੇਂ ਹੁਣ ਉਹ ਤਾਮ ਝਾਮ ਨਾਲ ਧਾੜਵੀਆਂ ਵਾਂਗੂ ਬੜਾ ਵੱਡਾ ਕਾਫਲਾ ਲੈ ਕੇ ਆਇਆ, ਇਹ ਵੀ ਇਸ ਤਰ੍ਹਾਂ ਲੋਕ ਹੋਰ ਵੀ ਕਰਦੇ ਨੇ ਜਦੋਂ ਕੋਈ ਵੱਡੇ ਲੀਡਰ ਬਣਦੇ ਆ, ਕੋਈ ਗੱਲ ਹੁੰਦੀ ਹੈ ਕਰਦੀ ਆ, ਇਹ ਗੱਲਾਂ ਚੱਲਦੀਆਂ ਨੇ। ਪਰ ਅੱਜ ਵਾਲੇ ਘਟਨਾਕ੍ਰਮ ਤੋਂ ਹੀ ਜੇ ਸਬਕ ਲੈ ਲਈਏ ਬਈ ਅੱਗੇ ਵਾਸਤੇ ਜਦੋਂ ਕੋਈ ਆਗੂ ਆਵੇ ਤਾਂ ਉਹ ਸ਼ਰਧਾ ਭਾਵਨਾ ਅਨੁਸਾਰ ਆਉਣਾ, ਤਾਂ ਆਪਾਂ ਉੱਥੇ ਗੁਰੂ ਘਰ ਦੇ ਕੋਲੋਂ ਸ਼ਕਤੀ ਲੈਣ ਆ ਕੇ ਸਾਨੂੰ ਚੰਗੇ ਕਰਮ ਕਰਨ ਦੀ ਸ਼ਕਤੀ ਬਖਸ਼ੋ। ਗੁਰੂ ਸਾਹਿਬ ਦੇ ਕੋਲ ਆ ਕੇ ਜਦੋਂ ਸ਼ਕਤੀ ਮੰਗਣ ਆਉਂਦੇ ਆ, ਮੀਡੀਆ 'ਚ ਖਬਰ ਇਹ ਆ ਚੱਲ ਰਹੀ ਬਈ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਕਿਹਨੂੰ ਸ਼ਕਤੀ ਦਿਖਾਉਣੀ ਹੈ ਜੀ ਤੁਸੀਂ? ਜੇ ਸ਼ਕਤੀ ਸਿਆਸੀ ਤੌਰ ਤੇ ਆਪਦੇ ਕਿਸੇ ਵਿਰੋਧੀ ਨੂੰ ਜਾਂ ਅੰਦਰੂਨੀ ਤੌਰ ਤੇ ਜਿਵੇਂ ਦੱਸਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਵਾਲਾ ਧੜਾ ਜਿਹੜਾ ਉਹ ਨਾਰਾਜ਼ ਆ, ਜੇ ਉਹਨੂੰ ਨਵਜੋਤ ਸਿੰਘ ਸਿੱਧੂ ਨੇ ਸ਼ਕਤੀ ਦਿਖਾਉਣੀ ਆ ਆਪਦੀ, ਉਹ ਕਿਸੇ ਹੋਰ ਢੰਗ ਤਰੀਕੇ ਨਾਲ ਦਿਖਾ ਲਵੇ। ਪਰ ਦਰਬਾਰ ਸਾਹਿਬ ਔਰ ਮੌਕੇ ਸ਼ਕਤੀ ਦਿਖਾਉਣੀ ਸਭ ਤੋਂ ਭੈੜੀ ਗੱਲ ਉਹਨਾਂ ਮੀਡੀਆ ਕਰਮਚਾਰੀਆਂ ਦੀ ਮੈਨੂੰ ਲੱਗੀ ਜਿਹੜੇ ਸਵੇਰ ਤੋਂ ਲੱਗੇ ਹੋਏ ਨੇ ਵੀ ਸ਼ਕਤੀ ਪ੍ਰਦਰਸ਼ਨ। ਮੈਂ ਮੰਨਦਾ ਇਸ ਗੱਲ ਨੂੰ ਕਿ ਕਈ ਜਾਣ ਬੁੱਝ ਕੇ ਹਰਾਮੀਪੁਣਾ, ਸ਼ਰਾਰਤ ਵਜੋਂ ਵੀ ਮੀਡੀਆ ਕਰਮਚਾਰੀ ਕਰ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੋਕਾਂ 'ਚ ਫਿਰ ਗੁੱਸਾ ਵਧੂਗਾ ਤੇ ਜਾਣ ਬੁੱਝ ਕੇ ਉਹਨਾਂ ਨੇ ਇਹੋ ਜਿਹੇ ਸ਼ਬਦ ਵਰਤੇ ਹੋਣਗੇ ਵੀ ਲੋਕਾਂ 'ਚ ਗੁੱਸਾ ਚੜੇ ਵੀ ਦੇਖੋ ਜੀ ਤਾਂ ਸ਼ਕਤੀ ਪ੍ਰਦਰਸ਼ਨ ਕਰਦਾ ਫਿਰਦਾ, ਦਰਬਾਰ ਸਾਹਿਬ ਮੱਥਾ ਟੇਕਣ ਥੋੜੀ ਆਇਆ। ਪਰ ਜੇਕਰ ਮੀਡੀਆ ਨੇ ਕੀਤਾ ਜਾਂ ਕਿਸੇ ਵੀ ਹੋਰ ਗੱਲ 'ਚ ਹੋਈ, ਨਵਜੋਤ ਸਿੰਘ ਸਿੱਧੂ ਨੂੰ ਤਾਂ ਖੁਦ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਮੈਂ ਪ੍ਰਕਰਮਾਂ ਦੇ ਵਿੱਚ ਕਿਵੇਂ ਬਿਹੇਵ ਕਰਨਾ। ਤੋਂ ਜਿਸ ਤਰੀਕੇ ਨਾਲ ਇਹ ਸਾਰੇ ਕਾਂਗਰਸੀ ਲੀਡਰਾਂ ਨੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਅੱਜ ਧਮੱਚੜ ਜਿਹਾ ਮਚਾਇਆ, ਇਹ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੈਗੀ। ਤੇ ਅੱਜ ਦੁਖੀ ਹੋਈਆਂ ਸਿੱਖ ਸੰਗਤਾਂ ਨੂੰ ਕਹਿਣਾ ਪਿਆ ਵੀ ਅੱਜ ਟਾਸਕ ਫੋਰਸ ਕਿੱਥੇ ਆ? ਉਹ ਮਤਲਬ ਕਿ ਉਹ ਟਾਸਕ ਫੋਰਸ ਜਿਹੜੀ ਆਏ ਦਿਨ ਗੁਰਸਿੱਖਾਂ ਦੀਆਂ ਪੱਗਾਂ ਲਾਉਂਦੀ ਆ, ਡਾਂਗਾ ਮਾਰਦੀ ਆ ਬਗੈਰ ਕਿਸੇ ਗੱਲ ਤੋਂ, ਵੀ ਅੱਜ ਉਹਨਾਂ ਨੂੰ ਇਸ ਮੌਕੇ ਉੱਤੇ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਸੀ ਤੇ ਉਹ ਪੂਰੇ ਸਖਤੀ ਦੇ ਨਾਲ ਮਰਿਆਦਾ ਦਾ ਵੀ ਇੱਥੇ ਭਾਈ ਕੋਈ ਇਸ ਤਰ੍ਹਾਂ ਨਹੀਂ ਆ ਕਿ ਤੁਸੀਂ ਮੀਡੀਆ ਵਾਲੇ ਸੱਦ ਲਏ ਤੇ ਉੱਥੇ ਤਾੜ ਫੋਟੋਆਂ ਹੋ ਰਹੀਆਂ ਨੇ ਤੇ ਬੜਾ ਜਾਣੀ ਕਿ ਉੱਥੇ ਧਮੱਚੜ ਜਿਹਾ ਮਚਾਇਆ ਪਿਆ। ਇਹ ਕੋਈ ਉਹੋ ਜਿਹਾ ਸਥਾਨ ਨਹੀਂ ਹੈਗਾ। ਇਹ ਸਾਡੇ ਦਰਬਾਰ ਸਾਹਿਬ ਦੇ ਪ੍ਰਤੀ ਜੋ ਸਿੱਖ ਸ਼ਰਧਾ, ਸਿੱਖਾਂ ਦੇ ਮਨਾਂ 'ਚ ਵਿਸ਼ਵਾਸ ਆ, ਉਹਦੇ ਹਿਸਾਬ ਨਾਲ ਤਾਂ ਜੀ ਇਹ ਮਾੜਾ ਹੋਇਆ। ਹੋ ਸਕਦਾ ਕਿਸੇ ਬੰਦੇ ਨੂੰ ਇਹ ਗੱਲਾਂ ਚੰਗੀਆਂ ਨਾ ਲੱਗਣ, ਪਰ ਹਕੀਕਤ ਇਹੀ ਆ ਕਿ ਅੱਜ ਜੋ ਕੁਝ ਵਾਪਰਿਆ ਇਹ ਸਿਆਸੀ ਲੋਕ ਏਦਾਂ ਕਰਦੇ ਰਹੇ ਆ ਪਹਿਲਾਂ ਵੀ, ਬਈ ਐਵੇਂ
आपदे नाल फोटोग्राफरां नूं नाल जिहड़े वीडियो वाले ने कैमरा वाले ने मीडिया वाले ने ये सद लैणे आ नाल आपदा हजूम इकट्ठा कर लेना ते कोई शरधा भावना के तहत तो फिर उत्थे गए ना ये तो फिर जिहड़ी एक गलत पिरत पई हुई वो आ ਹੁਣ जिन्हां लोगों को तकलीफ आ साडे इस तरह कहण दे उत्ते कि लओ जी नवजोत सिंह सिद्धू कांग्रेस का प्रधान काहड़ा बन गया भी ये तो ਉਹਦੇ ਅਸੀਂ ਭਾਈ ਉਹ ਤਾਂ ਗੱਲਾਂ ਬਾਅਦ ਚ ਕਰਦੇ ਆ ਕਾਂਗਰਸ ਵਾਲੀਆਂ ਜਾਂ ਹੋਰ ਇੱਕ ਗੱਲ ਹੈ ਆ ਕਿ ਸਾਡੇ ਇੱਕ ਸਾਖੀ ਜਿਹੜੀ ਆ ਸਾਡੇ ਇਤਿਹਾਸ ਦੀ ਬੜੀ ਪ੍ਰਚਲਿਤ ਆ ਵੀ ਜਦੋਂ ਮਾਤਾ ਗੰਗਾ ਜੀ ਗਏ ਆ ਬਾਬਾ ਬੁੱਢਾ ਜੀ ਕੋਲ ਆਪਾਂ ਸਾਰੇ ਸਿੱਖਾਂ ਦੇ ਘਰਾਂ 'ਚ ਜੰਮੇ ਆ ਔਰ ਸਾਰਿਆਂ ਨੇ ਉਹ ਸਾਖੀ ਸੁਣੀ ਆ ਕਿ ਬਾਬਾ ਬੁੱਢਾ ਜੀ ਨੇ ਮੂੰਹ ਚੋਂ ਬਚਨ ਕਿਹੜੇ ਕੀਤੇ ਸੀ ਜਦੋਂ ਰਥਾਂ ਦੀ ਧੂੜ ਆਉਂਦੀ ਦੇਖੀ ਵੀ ਇਹਨਾਂ ਨੂੰ ਕਾਹਦੀਆਂ ਭਾਜੜਾਂ ਪੈ ਗਈਆਂ ਗੁਰੂ ਘਰ ਨੂੰ ਗੁਰੂ ਕੇ ਮਹਿਲਾਂ ਨੂੰ तो ਜਿਹੜਾ ਇੱਕ ਸਲੀਕਾ ਜਿਹੜਾ ਇੱਕ ਗੁਰੂ ਕੋਲੇ ਜਾਣ ਦਾ ਤਰੀਕਾ ਉਹਨੂੰ ਅੱਜ ਫੇਰ ਵਿਸਾਰਿਆ ਗਿਆ ਤੇ ਇਹ ਗੱਲ ਕੱਲੀ ਨਵਜੋਤ ਸਿੰਘ ਸਿੱਧੂ ਲਈ ਨਹੀਂ ਇਹ ਕਿਸੇ ਹੋਰ ਖਾਸ ਪੋਲੀਟੀਕਲ ਪਾਰਟੀ ਲਈ ਵੀ ਨਹੀਂ ਸਾਰੇ ਹੀ ਸਿਆਸੀ ਆਗੂਆਂ ਨੂੰ ਜਾਂ ਜਿਹੜੇ ਆਪਦੇ ਆਪ ਨੂੰ VIP ਜਾਂ ਹੋਰ IP ਕੁਝ ਬਣਦੇ ਬਣਾਉਂਦੇ ਆ ਉਹਨਾਂ ਸਾਰਿਆਂ ਨੂੰ ਸਮਝਣੀ ਪਊਗੀ ਕਿ ਇਹ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਆ ਔਰ ਇਹ ਤਾਂ ਐਵੇਂ ਜਿੱਤ ਦੇ ਨਿਸ਼ਾਨ ਜਿਹੇ ਬਣਾਈ ਜਾਣੇ ਤੇ ਉੱਥੇ ਅੰਦਰ ਖੜ ਕੇ ਆਪਦੇ ਆਪ ਨੂੰ ਐਵੇਂ ਹੁਣ ਕਾਂਗਰਸ ਉਹ ਜਮਾਤ ਆ ਜਿਹਨੇ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਉਹਦਾ ਕੋਈ ਪ੍ਰਧਾਨ ਬਣ ਕੇ ਏਦਾਂ ਧਾੜਵੀ ਜਿਹਾ ਵਾਂਗੂ ਆਵੇ ਅੰਦਰ ਤੇ ਵਿਕਟਰੀ ਦੇ ਨਿਸ਼ਾਨ ਜਿਹੇ ਬਣਾ ਕੇ ਦਿਖਾਵੇ ਜਾਂ ਇਹ ਸਾਰਾ ਕੁਝ ਇਹ ਕੋਈ ਬੰਦੇ ਵਾਲੀ ਗੱਲ ਤਾਂ ਹੈ ਨਹੀਂ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਵਾਕਿਆ ਹੀ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਬੜਾ ਉਤਸ਼ਾਹ ਜਿਹਾ ਆਇਆ ਵਾ ਜੀ ਮੰਨ ਲਈ ਗੱਲ ਕਿ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹਦੇ ਤੋਂ ਆਸਾਂ ਨੇ ਤੇ ਸਭ ਤੋਂ ਵੱਡੀ ਆਸ ਤਾਂ ਚਲੋ ਬਾਕੀ ਤਾਂ ਮਸਲੇ ਹੈਗੇ ਹੀ ਨੇ ਪਰ ਬੇਅਦਬੀ ਦਾ ਮਸਲਾ ਜਿਹੜਾ ਹੈਗਾ ਉਹ ਬੜਾ ਅਹਿਮ ਮੰਨ ਲਈ ਗੱਲ ਕਿ ਉਹਦੇ ਕਰਕੇ ਜੀ ਸਿੱਖਾਂ ਦੇ ਵਿੱਚ ਬੜੀ ਆ ਪਰ ਕਰ ਕੀ ਦਊਗਾ ਜੀ ਇੰਨੇ ਘੱਟ ਸਮੇਂ 'ਚ ਜਿਹੜਾ 4.5 ਸਾਲ ਦੇ ਵਿੱਚ ਪੂਰੀ ਸਰਕਾਰ ਨੇ ਜੋ ਕੁਝ ਕੀਤਾ ਉਹ ਸਾਰਾ ਦੇ ਸਾਡੇ ਸਾਹਮਣੇ ਆ ਨਹੀਂ ਹੋਣ ਦਿੱਤਾ ਇਨਸਾਫ ਤੇ ਹੁਣ 6 ਮਹੀਨਿਆਂ ਦੇ ਵਿੱਚ 6 ਮਹੀਨਿਆਂ ਵਿੱਚ ਵੀ ਕਾਹਦੀ 2-2.5 ਮਹੀਨੇ ਦੀ ਗੱਲ ਆ ਉਹਦੇ 'ਚ ਨਵਜੋਤ ਸਿੰਘ ਸਿੱਧੂ ਕੋਈ ਤੋਪ ਚਲਾ ਦੂਗਾ ਉਹਦੇ 'ਚ ਉਲਟਾ ਜਿਹੜਾ ਇਹਨਾਂ ਕੋਲ ਇੱਕ ਬਚਿਆ ਹੋਇਆ ਸੀਗਾ ਬੰਦਾ ਉਹ ਵੀ ਇਹਨਾਂ ਨੇ ਹੁਣ ਪਰਖ ਹੋ ਜਾਣੀ ਆ ਵੀ ਇਹਦੇ ਪੱਲੇ ਕੀ ਆ ਪੱਲੇ ਤਾਂ ਖੈਰ ਜਦੋਂ ਪੂਰਾ ਸਿਸਟਮ ਇਸ ਗੱਲ ਤੇ ਤੁਲਿਆ ਹੋਇਆ ਕਿ ਚਾਹੇ ਕੋਈ ਵੀ ਹੋਵੇ ਆਪਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੋਣ ਦੇਣੀਆਂ ਤਾਂ ਉੱਥੇ ਨਵਜੋਤ ਸਿੰਘ ਸਿੱਧੂ ਜਾਂ ਸਾਰੇ ਜਿਹੜੇ ਨੇ ਕਰ ਕੀ ਲੈਣਗੇ ਕਿਉਂਕਿ ਇਹਨਾਂ ਨੇ ਜਦੋਂ ਉੱਥੇ ਵਾਅਦੇ ਕੀਤੇ ਸੀ ਮੰਡ ਭਾਈ ਧਿਆਨ ਸਿੰਘ ਮੰਡ ਦੇ ਕੋਲ ਉੱਥੇ ਜਾ ਕੇ ਬਰਗਾੜੀ ਉਦੋਂ ਤੋਂ ਹੁਣ ਤੱਕ ਕਿੰਨੇ 2-2.5 ਸਾਲ ਦੇ ਵਿੱਚ ਕੁਝ ਹੋਇਆ ਤਾਂ ਹੈ ਨਹੀਂ ਤੇ ਹਾਂ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜ਼ਮਾਨਤਾਂ ਜ਼ਰੂਰ ਮਿਲ ਰਹੀਆਂ ਨੇ ਸੋ ਕੁੱਲ ਮਿਲਾ ਕੇ ਕੋਈ ਬਾਹਲੀ ਵੱਡੀ ਆਸ ਉਸ ਤਾਂ ਹੈ ਨਹੀਂ ਵੀ ਨਵਜੋਤ ਸਿੰਘ ਸਿੱਧੂ ਆ ਗਿਆ ਤੇ ਪਤਾ ਨਹੀਂ ਕਿੱਡਾ ਕੱਦੂ 'ਚ ਤੀਰ ਮਾਰ ਦੂ ਪਰ ਜਿਵੇਂ ਪੰਜਾਬ ਦੇ ਵਿੱਚ ਇਹਨੂੰ ਕੀਤਾ ਜਾ ਰਿਹਾ ਵੀ ਬੜਾ ਬੱਲੇ ਬੱਲੇ ਵੱਡੀ ਹੋ ਗਈ ਇਹ ਤੋਂ ਸਾਡੀ ਮਾਨਸਿਕਤਾ ਦੇ ਕਈ ਪੱਖ ਜਿਹੜੇ ਆ ਉਹ ਸਾਹਮਣੇ ਆਉਂਦੇ ਆ ਇੱਕ ਮੈਂ ਇੱਥੇ ਗੱਲ ਪਹਿਲਾਂ ਹੋਰ ਨਾਲ ਗੱਲਾਂ ਕਰਦੇ ਆ ਗੱਲ ਇਹ ਆ ਜੇ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੱਖਾਂ ਦੇ ਮਨਾਂ ਨੂੰ ਠੇਸ ਨਾ ਪਹੁੰਚਾਈ ਹੁੰਦੀ ਜਿਵੇਂ ਉਹਨੇ ਆਪਦੇ ਰਾਜਕਾਲ ਦੌਰਾਨ ਪੂਰੇ ਆਕੜ ਨਾਲ ਪੂਰੇ ਗਰੂਰ ਨਾਲ ਪੂਰੀ ਹੈਂਕੜਬਾਜ਼ੀ ਨਾਲ ਲੋਕਾਂ ਦੇ ਦਿਲ ਦੁਖੀ ਕੀਤੇ ਜਦੋਂ ਸਾਰਾ ਪੰਥ ਕੂਕ ਰਿਹਾ ਸੀਗਾ ਬਈ ਇਹ ਜਿਹੜੇ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਹੋਏ ਨੇ ਇਹ ਡੇਰਾ ਸਰਸਾ ਵਾਲੇ ਪ੍ਰੇਮੀਆਂ ਦੀ ਕਰਤੂਤ ਆ ਜੇ ਕਿਤੇ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਬੰਦੇ ਦਾ ਬਣ ਕੇ ਪੁੱਤ ਕਾਰਵਾਈ ਤਰੀਕੇ ਨਾਲ ਕਰਵਾ ਦਿੰਦਾ ਤਾਂ ਅੱਜ ਆ ਜਿਹੜਾ ਭਾਣਾ ਵਾਪਰ ਰਿਹਾ ਇਹ ਨਹੀਂ ਸੀ ਵਾਪਰ ਦੂਜੀ ਗੱਲ ਜਿੱਦਾਂ ਕੋਟਕਪੂਰੇ ਗੋਲੀ ਕਾਂਡ ਹੋਇਆ ਕੋਟਕਪੂਰੇ ਲਾਠੀ ਚਾਰਜ ਹੋਇਆ ਤੇ ਬਹਿਬਲ ਕਲਾਂ ਗੋਲੀ ਚੱਲੀ ਸਿੰਘ ਸ਼ਹੀਦ ਹੋਏ 2 ਉਹ ਜਿਹੜਾ ਸਾਰਾ ਕੁਝ ਵਾਪਰਿਆ ਉਹ ਨਾ ਵਾਪਰਿਆ ਹੁੰਦਾ ਤਾਂ ਅੱਜ ਨਵਜੋਤ ਸਿੰਘ ਸਿੱਧੂ ਦੇ ਆਉਣ ਤੇ ਆ ਜਿਹੜੀਆਂ ਹੋ ਰਹੀਆਂ ਨੇ ਨਾ ਪੰਜਾਬ ਦੇ ਵਿੱਚ ਹਰਕਤਾਂ ਚਮਲੌਟੀ ਜਿਹੜੀ ਆ ਲੋਕਾਂ ਨੂੰ ਕਈਆਂ ਨੂੰ ਇਹ ਨਹੀਂ ਸੀ ਹੋਣੀ
तीजी गल आ जेडे ढींडसे होनी आ, ब्रह्मपुरे होनी आ, तलवंडी है, सेखवा है, होर बड़े ने, इन्हां सारियां ने बार बार हुण पिछले 2 सालों तो कहा है, 3 सालों तो जदों तो उन्हां नाल रुस के अड होए ने कि असीं बड़ा पिटे सी इन्हां कि आपां सैनी नूं फारग करिए ते बाकी पुलिसियां ते कार्रवाई कराइए ते वाकई ही अपने तो गलती हो गई है, कोई आपां बनदी फबदी गल करिए, आपां पंजाब दे लोकां नूं, पंजाब दे सिखां नूं, पंजाब दे पिंडां च सरपंचां लंबड़दारां नूं जिहड़े अपने बंदे आ पक्ष दे उन्हां नूं खड़ जोगे कर दईए। पर नहीं, सरदार सुखबीर सिंह बादल दी इक्को गल कि मैं ना मानू। तो जिहड़ा एक नकाती प्रोग्राम हैंकर नाल भी जिहड़ा बोलो छतर फेरो, तो कीता भी यही जिद्दण बुरज जवाहर के तो सरूप चोरी होया उदों तो लैके जिद्दण बरगाड़ी दे विच अंग अंग खिलारिया गया उदों तक्कर तां कोई कार्रवाई डेरे सरसे वालों के खिलाफ होण नहीं दित्ती। जिद्दण सिख बैठ गए कि भाई दोषियां नूं गिरफ्तार करो तां चुप करके पुलिस भेजती ते सारे पंजाब दे ओह बंदे जिहड़े पूरे बदनाम ने सिੱਖੀ ਅਤੇ सिखां दे उलट ਚੱਲਣ ਲਈ, सैनी होनी, उमरा नंगल होनी, चरणजीत शर्मे होनी, किहड़ा इन्हां चों घट है जी। चुन चुन के वो बंदे वैसे भी वो अकाली दल जिहड़ा साडे पंथ दी साडी कौम दी नुमाइंदगी करदा सी वो तां रहण दित्ता ही नहीं इस टब्बर ने। वो अकाली दल तां कदों दा इन्हां ने खा खू लिया, खा पी गए। जे वो असल अकाली दल हुंदा ते आ जिहड़े सैनी वर्गे आ ये DGP लगदे। जे असल अकाली दल हुंदा तां इजहार आलम वर्गियां दी जां एक दरबारा सिंह गुरु आ नकोदर दे विच साडे भरा साडे फैडरेशन वाले नौजवानों नूं उहने गोलियां मारियां मरवाइयां, आलम सैना उहने बनाई, हुण तां मर गया। चलो ये सारे करतूतां करन वाले जिन्ने मतलब लोग तां इत्थों तक कहते हैं भी जे KPS गिल भी कहता है ना तो इन्होंने उन्होंने भी मीत प्रधान या प्रधान ला लेना सीगा पार्टी। तो जिहड़ा वो अकाली दल सी हुण इत्थे नाल दी नाल गल आपां अगली होर कर लईए भी आ जिहड़े चंगे बलबन दिखाउंदे आ सानूं ढींडसे होणी, ब्रह्मपुरे होणी, तलवंडी या दूजा सेखवा ते होर सारे भाई ये ना समझो भी तुसीं आ सारियां गल्लां बातां जिहां करके चीच बलोले जे बाह के खनी संगतां नूं, लोकां नूं, सिखां नूं आपदे हक च भुगता लोगे। लोग भुल नहीं सकदे इस गल नूं कि जदों आलम वर्गे बंदे नाल सी तुसीं काहतों भाई तुसीं उदों काहतों नहीं बोले। जदों सिੱਖੀ ਅਤੇ सिखां दे खिलाफ ਚੱਲਣ वाले हिंदू कट्टड़पंथियां नूं इस अकाली दल बादल ने हर तरीके नाल प्रोटैक्ट किया, उन्होंने सिक्योर किया, उन्होंने थापड़ा दिता ते जदों पंथ दर्दियां दे उत्ते हमला होया इस बादल दल दे हुंदिआं सिखां नूं इउं काहतों नहीं लग्गिआ भी असीं सिक्योर हां, असीं सुरੱਖਿਅਤ हां। उल्टा सब तो वध असीं औखे दिन कांग्रेस के राज विच तां असीं कदे सौख दे साह लए ही नहीं, पर बादल के राज विच भी साडे नाल उही कुछ पंथ नाल होया। ते कल्ला इस बार नहीं, जदों 1978 च बादल का राज सी उदों भी उन्हें चंद चाढ़िया, नरकधारियां नूं परमिशन देती। जे वो परमिशन ना दित्ती हुंदी तां पंजाब दे विच जिहड़ा उधम खड़ा होया, इन्ना खून खराबा होया, शायद उहदी थां ते कुछ कहानी होर हुंदी। फिर जिन्ने होर मुद्दे आ वो जिहड़ा भी मुद्दा मर्जी चक लो, हरेक मुद्दे उत्ते इस परिवार का वड्डे बादल का रोल पुट्ठा ही सी। हुण ये काका जी उठ खड़े सरदार सुखबीर सिंह बादल, इन्हां ने रहिंदी खूंदी कसर भी पूरी करती। एक गल सुणाउंदे हुंदे आ लोक बई कोई राजा सीगा वो बड़ा जुल्म करदा सी ते लोकां कोले माया रहण नहीं सी दिंदा, खजाने लोकां दे गुप्त भी पट पट के वो लई जांदा सी, खोह लैंदा सी। लोग बड़े दुखी सी ते दुखी होए लोग जिहड़े सी उन्होंने होर दुखी करने लई भी उन्होंने कोले माया रह ना जाए। ऐलान करता राजे ने बई जी जदों मुर्दा दबदे आ ਉਹਦੇ ਵਿੱਚ एक सिक्का ਉਹਦੇ संघ ਵਿੱਚ पा के दबदे आ जिहड़ा
मुर्दा जो फूक दब के चले जाते हैं ना, उदों बाद साडे सिपाही जान वो कबर खोल के उहदे विचों मुर्दा कढ के उहदा मूँह खोल के उहदे विचों सिक्का लिया के खजाने च जमा कराउण। तो इस तरीके दे माड़े तो माड़े भैड़े तो भैड़े हुक्म जिहड़े सी ओह करन कराउण वाला राजा एक दिन जदों मरन लग्या तां उहने आपदे मुंडे नूं सद्दिया भी मेरे तो बाद हुण पुੱਤ तू राजा बनेगा। कहदा हाँ जी। कहता जी देख मैं माड़ा तो सारी उम्र किया ही आ, पर मैं चाहुंदा भी लोग कहण भी राजा चंगा हुंदा सी। कहता जी कोई गल नहीं। चलो जी वो राजा मर गया, उहदा मुंडा राजा बन गया। उन्हें दरबार लाया तो लोगों नूं दरबारियां नूं कहा भी कोई इहो जिहा सलाह सुझाव दिओ, कोई आइडिया दिओ जिहदे नाल लोग कहण कि राजा चंगा हुंदा सी। वो कई आइडिया दिते पर वो गल ना बनी। अखीर एक बंदे ने कहा कि तुसीं आह हुक्म जारी कर दो। तो राजे ने उहदी गल, राजे दे मुंडे ने जिहड़ा नवां राजा बनिया सी उहदी गल मान ली ते हुक्म जारी करता बई जिन्ने भी मेरे राज दे विच बंदे मरदे आ अगे तां सिक्का कढ के फिर दब देईदा सी ना, हुण दब्बण तो पहला ऐडा ते एक लोहे का किला जिहड़ा हैगा उहदे संघ च मुर्दे दे ठोकना फिर दब्बिया करना। चलो जी आर्डर ऐलान हो गया। फिर वो जिहड़े हुक्मरान सीगे सिपाही जिहड़े सी उस हुक्म दे बझे होए उवें करन लग पे। मुर्दा जिहड़ा कढिया करना उहदे सिक्का कढिया करना ते उहदे संघ च बड़ा सारा लोहे का किल ठोक के फिर दब्बिया करना। एक दिन राजा जिहड़ा सी ਉਹ ਆਪਦੇ ਉਹਨੂੰ ਸਲਾਹ ਦੇਣ ਵਾਲੇ ਨੂੰ ਕਹਿੰਦਾ ਵੀ ਆਪਾਂ ਇਸ ਐਲਾਨ ਦਾ ਅਸਰ ਤਾਂ ਦੇਖੀਏ ਕੁਝ ਹੋਇਆ। ਕਹਿੰਦਾ ਜੀ ਚਲੋ ਚੱਲਦੇ ਆਂ। ਰਾਤ ਨੂੰ ਹਨੇਰੇ ਹੋਏ ਭੇਸ ਬਦਲ ਕੇ ਰਾਜਾ ਤੇ ਉਹਦਾ ਐਡਵਾਈਜ਼ਰ ਤੁਰ ਪਏ ਦੋਨੇ ਜਾਣੇ। ਲੋਕ ਆਪੋ ਆਪਦੇ ਘਰਾਂ 'ਚ ਪੈਣ ਲੱਗੇ, ਗੱਲਾਂ ਬਾਤਾਂ ਕਰਦੇ ਆ ਤੇ ਇੱਕ ਘਰ 'ਚ ਮੀਆਂ ਬੀਵੀ ਗੱਲਾਂ ਕਰਦੇ ਆ। ਕਹਿੰਦਾ ਇਹਦੇ ਨਾਲੋਂ ਤਾਂ ਰਾਜਾ ਹੀ ਚੰਗਾ ਸੀਗਾ ਪਹਿਲੋਂ ਵਾਲਾ, ਇਹ ਤਾਂ ਬੜਾ ਪੁੱਠੇ ਸਿੱਧੇ ਜੇ ਹੁਕਮ ਕਰਤੇ, ਉਹ ਤਾਂ ਗੱਲਾਂ ਸਿੱਕਾ ਹੀ ਕਢਾਉਂਦਾ ਸੀ ਨਾ, ਇਹਦੇ ਨਾਲੋਂ ਤਾਂ ਫੇਰ ਚੰਗਾ ਸੀ, ਇਹਨੇ ਤਾਂ ਸੰਘ 'ਚ ਕਿੱਲਾ ਠੋਕਣ ਦਾ ਐਲਾਨ ਕਰਤਾ, ਇਹ ਤਾਂ ਬੜਾ ਮਾੜਾ ਟੱਕਰਿਆ, ਇਹਦੇ ਨਾਲ ਤਾਂ ਪਿਓ ਚੰਗਾ ਸੀ। ਇਹ ਸਲਾਹਕਾਰ ਕਹਿੰਦਾ ਦੇਖਿਆ ਮਹਾਰਾਜ ਤੁਹਾਡੇ ਪਿਓ ਨੂੰ ਲੋਕ ਕਹਿੰਦੇ ਆ ਵੀ ਬੜਾ ਚੰਗਾ ਸੀ ਰਾਜਾ। ਉਹ ਖੁਸ਼ ਹੋ ਗਿਆ। ਹੁਣ ਉਹੀ ਚੱਜ ਅਸੀਂ ਦੇਖ ਰਹੇ ਹਾਂ ਇੱਥੇ ਕਿ ਕਸਰ ਤਾਂ ਕਦੇ ਵੱਡੇ ਬਾਦਲ ਨੇ ਨਹੀਂ ਸੀ ਛੱਡੀ, ਪਰ ਜਿਹੋ ਜਿਹਾ ਹਿਸਾਬ ਕਿਤਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਇਹ ਸਾਡੇ ਪੰਥ ਤੋਂ ਅਗਲੀ ਪੀੜ੍ਹੀ ਹੈ ਜਿਹੜੀ ਉਹ ਜ਼ਰੂਰ ਕਿਹਾ ਕਰੂਗੀ ਵੀ ਇਹਦੇ ਨਾਲੋਂ ਤਾਂ ਵੱਡਾ ਬਾਦਲ ਹੀ ਚੰਗਾ ਸੀ। ਘੱਟੋ ਘੱਟ ਉਹ ਆਹ ਕੰਮ ਤਾਂ ਨਹੀਂ ਸੀ ਕਰਦਾ। ਸੋ ਜਿਹੜਾ ਦੌਰ ਸਾਡੇ ਸਾਹਮਣੇ ਆ ਰਿਹਾ ਉਹਦੇ ਵਿੱਚ ਪੰਜਾਬ ਨੂੰ ਇੱਕ ਇਹੋ ਜਿਹੀ ਪਾਰਟੀ ਦੀ ਸਦਾ ਹੀ ਲੋੜ ਆ ਸਿਆਸੀ ਤੌਰ ਦੇ ਉੱਤੇ ਜਿਹੜੀ ਪੰਥ ਦੀ, ਸਿੱਖਾਂ ਦੀ ਸਿਆਸੀ ਖੇਤਰ ਵਿੱਚ ਕਿਸੇ ਤਰੀਕੇ ਨਾਲ ਚੰਗੀ ਮਾੜੀ ਨੁਮਾਇੰਦਗੀ ਕਰਦੀ ਰਹੇ। ਇਹ ਜਿਹੜੀ ਗੱਲ ਸੀ ਇਹਦੀ ਆਸ ਵਿੱਚ ਕਿ ਇਹ ਸਿੱਖ ਕਿੱਥੇ ਚੱਲੇ ਆ, ਬਾਦਲ ਪਰਿਵਾਰ ਨੂੰ ਇਸ ਗੱਲ ਦੀ ਇੰਨੀ ਸਮਝ ਤਾਂ ਸੀਗੀ ਕਿ ਅਕਾਲੀ ਦਲ ਇੱਕ ਇਹੋ ਜਿਹੀ ਸਿਆਸੀ ਜਮਾਤ ਹੈ ਜਿਹਦੇ ਤੋਂ ਬਗੈਰ ਪੰਜਾਬ ਦੇ ਸਿੱਖਾਂ ਦੇ, ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਅਸੰਭਵ ਆ, ਨਾਮੁਮਕਿਨ ਆ। ਔਰ ਇਹ ਗੱਲ ਸੱਚੀ ਹੈ ਕਿ ਜਿੰਨੀ ਮਾੜੀ ਮੋਟੀ ਗੱਲ ਅਕਾਲੀ ਦਲ ਦੇ ਲੀਡਰ ਕਰਨਗੇ ਉਹਦਾ ਸਾਨੂੰ ਥੋੜਾ ਬਹੁਤਾ ਫਾਇਦਾ ਤਾਂ ਹੋਏਗਾ ਹੀ ਪੰਥ ਨੂੰ, ਪਰ ਇਹਨਾਂ ਨੇ ਇਸ ਗੱਲ ਨੂੰ ਪੋਜ਼ਿਟਿਵਲੀ ਕੋਈ ਚੰਗੀ ਗੱਲ ਦੇ ਵਿੱਚ ਲੈਣ ਦੀ ਬਜਾਏ ਨਾਵਾਚਕ ਤੌਰ ਤੇ ਲਿਆ ਕਿ ਆਪਾਂ ਜੋ ਮਰਜ਼ੀ ਕਰਤੂਤਾਂ ਕਰੀ ਚੱਲੋ, ਨੰਗੇ ਹੋ ਕੇ ਨੱਚੋ ਚਾਹੇ। ਇਹ ਪੰਥ ਆਪਾਂ ਨੂੰ ਵੋਟ ਪਾਉਣ ਲਈ ਮਜਬੂਰ ਆ, ਕੋਈ ਆਪਾਂ ਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਪੰਥਕ ਭਾਵਨਾਵਾਂ ਦੀ, ਕੋਈ ਲੋੜ ਨਹੀਂ ਸਿੱਖ ਜਜ਼ਬਾਤਾਂ ਦੀ ਚਿੰਤਾ ਕਰਨ ਦੀ। ਇਹਨਾਂ ਨੇ ਵੋਟ ਪਾਉਣੀ ਕਿਹਨੂੰ ਆ? ਕਾਂਗਰਸ ਨੂੰ ਇਹ ਨਹੀਂ ਵੋਟ ਪਾ ਸਕਦੇ ਕਿਉਂਕਿ ਕਾਂਗਰਸ ਨੇ ਜ਼ੁਲਮ ਹੀ ਇੰਨਾ ਮਾੜਾ ਕਰਤਾ। ਕਾਂਗਰਸ ਨੇ ਨਵੰਬਰ 84, ਜੂਨ 84 ਬਾਅਦ ਚ ਬਿਆੰਤੇ ਦੇ ਰਾਜ ਵਿੱਚ ਜਾਂ ਹੁਣ ਤੱਕ ਸਿੱਖੀ ਅਤੇ ਸਿੱਖਾਂ ਨਾਲ ਜੋ ਕੁਝ ਕੀਤਾ, 1947 ਤੋਂ ਜੋ ਕੁਝ ਕਾਂਗਰਸ ਕਰ ਚੁੱਕੀ ਹੈ ਉਸ ਦੇ ਮੁਤਲਕ ਇਹ ਕਾਂਗਰਸ ਵੱਲ ਤਾਂ ਜਾਣੋ ਰਹੇ ਤੇ ਭਾਜਪਾ ਜਿਹੜੀ ਆ ਉਹ ਸਾਡੇ ਨਾਲ ਹੀ ਆ। ਉਦੋਂ ਇਹਨਾਂ ਦੇ ਭਾਜਪਾ ਜਿਹੜੀ ਸੀ ਉਹ ਦਿਮਾਗ ਨੂੰ ਫਤੂਰ ਚੜਿਆ ਸੀਗਾ ਕਿ ਸਾਡੀ ਤਾਂ ਚੰਡੀਗੜ੍ਹ ਤੱਕ ਪਹੁੰਚ ਨਹੀਂ, ਹੁਣ ਸਾਡੀ ਦਿੱਲੀ ਤੱਕ ਪਹੁੰਚ ਆ।
तो ये कहते भी असी जदों जो मर्जी करिए साडे तो बगैर होर किसी पासे सिख वोट बैंक जा ही नहीं सकता, तो फिर सानू इन्हां दी चिंता नहीं करनी चाहिए। ये वोट तो पक्की अपनी आ, जिहड़ी सिखां दी वोट आ ये तो सारी की सारी अपनी आ। थोड़ी बहुती ईमानदार नूं जिहड़ी जांदी आ वो आपां नूं कदे भी नहीं पैनी। तो जिहड़ी सिख वोट आ ਉਹਦਾ सब तो वड्डा शेयर अपना सदीवी तौर पर हैगा ही आ। ते आपां इस वोट बैंक की चिंता छड्डो, आपां हुण उस वोट बैंक ते अख रखो जिहड़ी आपां नूं कदे पैंदी नहीं। वो जिहड़ी पंथ विरोधियां दी वोट सी जिहड़ी इस करके कदे अकाली दल नूं नहीं सी पैंदी क्योंकि अकाली दल पंथक सोच दा झंडा बरदार सी। उस वोट बैंक नूं हासिल करन लई जो टटवैर अकाली आगूआं ने कीते ਉਹਦੇ ਨਾਲ ਸਾਡੀ ਹਾਨੀ ਹੋਈ ਆ, ਸਿੱਖ ਜਜ਼ਬਾਤਾਂ ਦੀ ਹੇਠੀ ਹੋਈ ਆ, ਉਹਦੇ ਨਾਲ ਸਾਡਾ ਜਿਹੜਾ ਕੌਮ ਦਾ ਸਿਰ ਨੀਵਾਂ ਹੋਇਆ। ਉਹ ਕੰਮ ਕੀਤੇ ਜਿਹੜੇ ਕਾਂਗਰਸ ਨਾਲੋਂ ਵੀ ਸਿੱਖਾਂ ਨੂੰ ਲੱਗਣ ਲੱਗ ਗਿਆ ਵੀ ਅਕਾਲੀ ਦਲ ਮਾੜਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ, ਬਾਦਲ ਦਲ ਦੇ ਲੀਡਰਾਂ ਨੇ ਇਹੋ ਜਿਹਾ ਮਾਹੌਲ ਬਣਾ ਧਰਿਆ कि लोगों को लगता कि ये नालों तो कांग्रेस फिर किसी गलों चंगी। ते सरदार सुखबीर सिंह बादल ने जिन्ना क पंथक सिख जज्बातां नूं जलील किया होया, दुखी किया होया, तंग किया होया, लोगों को लगन लग गया कि जेकर नवजोत सिंह सिद्धू इहनूं टक्कर देण जोगा, क्योंकि सिमरनजीत सिंह मान जां सरदार भगवंत सिंह मान जां किसी होर सियासी पार्टी के नालों लोगों को लगता कि जिहो जी भकाई, जिहो जा बोल बाणा, जिहो जा रौला रप्पा सुखबीर सिंह बादल नूं रोकण लई चाहीदा वो नवजोत सिंह सिद्धू पा सकदा। ते नवजोत सिंह सिद्धू भी डेरे सरसे मत्थे टेकदा रहा। ये सरदार सुखबीर सिंह बादल ते उहदा सारा लुंग लाणा भी एक गल दा फर्क पै चुकिया कि जदों बेअदबियां होईयां, जदों सिखां नूं डेरा सरसा तो समस्या हो गई पूरी, उस दिन तो बाद सारे कांग्रसियां दे विचों जेड़े जेड़े कांग्रसियां ने बेअदबी दे मुद्दे उत्ते सख्त स्टैंड लिया, उन्हां सारियां दे मनां दे विच जां जिन्ने सिख बेअदबी दे मुद्दे उत्ते कोई इंसाफ की लड़ाई लड़ते आ, उन्हां दे मनां विच नवजोत सिंह सिद्धू एक सेंटर एक्सल वजों उभर चुके। लोगों को लगता भी ये सानू इंसाफ जी बेअदबी के मसलों पर लैके दू, जाने कि डेरा सरसा का कंघा जिहड़ा हैगा ये बंदा करूगा। हुण कर पाउंदा जां नहीं पाउंदा तां बाद की गल है, क्योंकि सियासी भलवानां दा कोई यकीन तां हुंदा नहीं, पर लोगों को लगन लग गया। दूजे पासे सरदार सुखबीर सिंह बादल आ, ਉਹਦੇ बारे लोग हैरान ने, हक्के बक्के ने बई चलो जदों तुसी डेरा सरसा दे हक विच खड़े सी वोट बैंक उहदा देख के, एक पल एक दौर सीगा, उदों सुखबीर बादल भी जांदा रहा, उदों तां नवजोत सिंह सिद्धू भी जांदा रहा, उदों तां होर पार्टियां दे भी जांदे रहे, पर हद हो गई जदों कांग्रेस वर्गी जमात दे लीडर बेअदबी दे मसले उत्ते इह कहंदे सी कि दोषियों को सजावां होणगीआं। डेरा सरसा दे वो सारे कर्मचारी प्रेमी उनके फड़े भी गए उदों जदों मन ध्यान सिंह मान मोर्चा लई बैठा। उन्हां दिनां दे विच इस मौके श्रोमणी अकाली दल बादल नूं जां सुखबीर सिंह बादल नूं चाहीदा सी कि हैक ठोक के कहंदा कि ठीक आ जदों नहीं सी पता नहीं सी पता, पर जेकर बेअदबियां इन्हां ने कीतियां ने, जेकर इन्हां लोकां ने करतूत कीती आ तां साडा इष्ट असीं अकाली आ, ते अकाली होण दे नाते साडे राज विच नहीं सी फड़े गए बंदे, चलो हुण फड़े गए, पर डेरा सरसा के खिलाफ बुढ़ तो बुढ़ नहीं चक्या, अज तक नहीं चक्या। उल्टा जिहड़ा इन्होंने 1 करोड़ रुपया मीडिया को देता कि माफी जी दी है डेरा सरसा नूं, वो जायज़ ठहराओ। उल्टा इन्होंने ज्ञानी गुरबचन सिंह जिहड़ा उहनूं पूरा जिहड़ा सीगा टाइम लाई रखिया, उहनूं नहीं पासे कीता, सिखां दीआं भावनावां जिहड़ियां सी होर चढ़ाया। असल विच गल फिर होई है कि जिन्ना सुखबीर सिंह बादल ने सिखां नूं चढ़ाया ते यह दिखाया कि मैं डेरा सरसा के हक विच हाँ, ते लोकां नूं लग्गिया कि डेरा सरसा के प्रेमियां नूं बेअदबी के दोषियां नूं
ਸਜ਼ਾਵਾਂ ਦਿਵਾਉਣ ਲਈ ਨਵਜੋਤ ਸਿੰਘ ਸਿੱਧੂ ਥਾਪੀਆਂ ਮਾਰਦਾ ਤਾਂ ਲੋਕ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੇ ਉੱਤੇ ਖੁਸ਼ ਹੋ ਗਏ। ਹੁਣ ਜਿਹੜੀ ਅਸਲੀ ਪਰਖ ਦੀ ਘੜੀ ਆ ਉਹ ਨਵਜੋਤ ਸਿੰਘ ਸਿੱਧੂ ਲਈ ਅੱਗੇ ਸ਼ੁਰੂ ਹੋਣੀ ਹੈ। ਵੈਸੇ ਜਿਹੜੇ ਸਿਆਣੇ ਲੋਕ ਨੇ ਉਹ ਪਹਿਲਾਂ ਹੀ ਲੱਖਣ ਲਾਈ ਬੈਠੇ ਨੇ ਵੀ ਪ੍ਰਧਾਨ ਤਾਂ ਚਮੜ ਕੇ ਬਣ ਗਿਆ ਨਵਜੋਤ ਸਿੰਘ ਸਿੱਧੂ, ਪਰ ਕਰ ਕੀ ਲਊਗਾ? ਜਦੋਂ ਪੂਰੇ ਦੇ ਪੂਰੇ ਸਬੂਤ, ਪੂਰੇ ਦੇ ਪੂਰੇ ਤੱਥ ਅਤੇ ਗਵਾਹ ਵੀ ਹੋਣ ਨਾ, ਸਾਨੂੰ ਨਹੀਂ ਲੱਗਦਾ ਹੈਗਾ ਕਿ ਭਾਰਤੀ ਹਕੂਮਤੀ ਸਿਸਟਮ ਜਿਹਦੇ ਅਧੀਨ ਆ ਸਾਰਾ ਅਦਾਲਤੀ ਸਿਸਟਮ ਚੱਲਦਾ ਹੈ ਉਹ ਡੇਰਾ ਪ੍ਰੇਮੀਆਂ ਨੂੰ ਸਜ਼ਾਵਾਂ ਸਲੂਮਾਂ ਦੇਊ। ਜਦੋਂ ਇਸ ਸਿਸਟਮ ਨੇ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਇਰਾਦਾ ਕੀਤਾ ਹੋਇਆ, ਅਹਿਦ ਕੀਤਾ ਹੋਇਆ, ਤਾਂ ਉੱਥੇ ਸੁਖਬੀਰ ਸਿੰਘ ਬਾਦਲ ਐਵੇਂ ਆਪਦੇ ਕਲੰਕ ਲਵਾਉਂਦਾ ਫਿਰਦਾ। ਸਜ਼ਾਵਾਂ ਤਾਂ ਭਾਈ ਉਹਨਾਂ ਨੂੰ ਅਦਾਲਤੀ ਸਿਸਟਮ ਨੇ ਇਸੇ ਦੁਨੀਆ ਤੂੰ ਕਾਹਨੂੰ ਮੂੰਹ ਕਾਲਾ ਕਰਾਇਆ? ਤੂੰ ਕਹਿੰਦਾ ਵੀ ਭਾਈ ਇਹਨਾਂ ਨੂੰ ਫੜੋ ਤੇ ਉਹ ਸਿੱਖਾਂ ਦੇ ਮੁੱਦਿਆਂ ਉੱਤੇ ਮੁਕੱਦਮਾ ਦਰਜ ਕਰਵਾਤਾ, ਸਿੱਖਾਂ ਨੂੰ ਦੋਸ਼ੀ ਠਹਿਰਾਤਾ। ਡੇਰਾ ਸਿਰਸਾ ਤਾਂ ਕਾਂਗਰਸੀ ਵੀ ਜਾਂਦੇ ਸੀ, ਲੋਕਾਂ ਨੂੰ ਕਾਂਗਰਸ ਦੇ ਨਾਲੋਂ ਅੱਜ ਸੁਖਬੀਰ ਸਿੰਘ ਬਾਦਲ ਤੇ ਉਹਦੀ ਸੈਨਾ ਉੱਤੇ ਵੱਧ ਗੁੱਸਾ। ਅੱਜ ਟਾਸਕ ਫੋਰਸ ਤੇ ਗੁੱਸਾ ਆ ਰਿਹਾ ਕਿ ਉੱਥੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਉਹ ਸਿੱਧੂ ਧਮੱਚੜ ਚੱਕੀ ਫਿਰਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਬਣ ਕੇ ਆਇਆ। ਉਹ ਕਾਂਗਰਸ ਜਿਹਨੇ ਸਿੱਖਾਂ ਤੇ ਸਿੱਖੀ ਨਾਲ ਸਦਾ ਵਿਰੋਧ ਕੀਤਾ, ਮਾੜਾ ਕੀਤਾ, ਉਹ ਕਾਂਗਰਸ ਦਾ ਪ੍ਰਧਾਨ ਬਣ ਕੇ ਆਇਆ ਤੇ ਆਪ ਉਹ ਬੜੀ ਵਾਰ ਇਹੋ ਜਿਹੇ ਕੰਮ, ਇਹੋ ਜਿਹੇ ਬਿਆਨ, ਇਹੋ ਜਿਹੇ ਪੰਗੇ ਕਰ ਚੁੱਕਿਆ। ਖੁਦ ਬੀਬੀ ਜਗੀਰ ਕੌਰ ਬੋਲਦੀ ਸੀ ਵੀ ਆਹ ਕੁਝ ਕਰਦਾ ਰਿਹਾ ਉਹ। ਖੈਰ ਜਿਹੜੀ ਗੱਲ ਸਾਡੇ ਅੱਜ ਜ਼ਿਹਨ ਵਿੱਚ ਬਾਰ-ਬਾਰ ਉੱਭਰ ਰਹੀ ਆ ਉਹ ਇਹ ਆ ਕਿ ਅੱਜ ਜੋ ਕੁਝ ਪ੍ਰਕਰਮਾਂ ਦੇ ਵਿੱਚ ਹੁੱਲੜਬਾਜ਼ੀ ਜੀ ਵਾਲਾ, ਧਮੱਚੜ ਜਿਹਾ ਵਾਲਾ ਮਾਹੌਲ ਬਣਿਆ, ਇਹ ਬਣਨਾ ਬਹੁਤ ਮੰਦਭਾਗਾ ਹੈ। ਲੋਕ ਲਿਖਣ ਲੱਗ ਪਏ ਅੱਜ ਹੀ ਸੋਸ਼ਲ ਮੀਡੀਆ ਦੇ ਉੱਤੇ ਕਿ ਭਾਈ ਜੇਕਰ ਬੇਅਦਬੀਆਂ ਦਾ ਤੁਸੀਂ ਸਾਨੂੰ ਕੀ ਇਨਸਾਫ ਦਿਓਗੇ? ਤੁਸੀਂ ਤਾਂ ਆਪ ਇੱਥੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਧਮੱਚੜ ਚੱਕੀ ਜਾਂਦੇ। ਸੋ ਬੜੇ ਔਖੇ ਦਿਨ ਨੇ। ਕੋਈ ਕਿਸੇ ਦੇ ਹੱਕ ਵਿੱਚ ਜਾਂ ਕਿਸੇ ਦੇ ਖਿਲਾਫ ਨਹੀਂ, ਅਸੀਂ ਸਾਰੇ ਸਿੱਖੀ ਅਤੇ ਪੰਥ ਦੇ ਹੱਕ ਵਿੱਚ, ਤੇ ਸਾਨੂੰ ਦੂਰ ਦੂਰ ਤੱਕ ਕੋਈ ਆਸ ਦੀ ਕਿਰਨ, ਕੋਈ ਹਾਂ ਪੱਖੀ ਚੀਜ਼ ਨਹੀਂ ਦਿਖ ਰਹੀ। ਬਹੁਤ ਜ਼ਿਆਦਾ ਔਖੇ ਤੇ ਸੰਤਾਪ ਭਰੇ ਦਿਨ ਨੇ, ਔਰ ਸਾਨੂੰ ਇਹ ਚੇਤੇ ਆ ਕਿ ਸਾਡੇ ਇਤਿਹਾਸ ਵਿੱਚ ਇਹਦੇ ਨਾਲੋਂ ਵੀ ਮਾੜੇ ਦਿਨ ਆਏ ਨੇ ਤੇ ਅੱਗੇ ਭਵਿੱਖ ਵਿੱਚ ਵੀ ਹੋਰ ਜ਼ਿਆਦਾ ਮਾੜੇ ਦਿਨ ਸਾਨੂੰ ਦੇਖਣੇ ਪੈ ਸਕਦੇ। ਇਹ ਤਾਂ ਇੱਕ ਪਰਖ ਦਾ ਟਾਈਮ ਆ ਕਿ ਅਸੀਂ ਆਪਣਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਕਿਵੇਂ ਨਿਭਾਉਂਦੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਜਦੋਂ ਜਾਈਏ ਸ਼ਰਧਾ ਤੇ ਵਿਸ਼ਵਾਸ ਨਾਲ ਜਾਈਏ, ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਇਸ ਮੌਕੇ ਅਕੀਦੇ ਉੱਤੇ ਸੱਟ ਮਾਰ ਰਿਹਾ। ਉਹ ਸਿੱਖਾਂ ਦੇ ਇਸ਼ਟ ਦੀਆਂ ਬੇਅਦਬੀਆਂ ਕਰਾਉਣ ਦੇ ਪਿੱਛੇ ਵੀ ਉਹਨਾਂ ਦਾ ਇਹੀ ਮਕਸਦ ਆ ਕਿ ਸਿੱਖਾਂ ਦੇ ਮਨ ਅੰਦਰ ਜਿਹੜਾ ਗੁਰੂ ਦੀ ਭੈ ਭਾਵਨੀ ਆ, ਸਤਿਕਾਰ ਆ, ਉਹ ਟੁੱਟ ਜਾਵੇ, ਉਹ ਖਤਮ ਹੋ ਜਾਵੇ। ਪਰ ਇਹ ਕੋਈ ਨਵੀਂ ਗੱਲ ਨਹੀਂ। ਬੜਾ ਕੁਛ ਸਿਸਟਮ, ਬੜੀਆਂ ਹਕੂਮਤਾਂ ਇੱਥੇ ਕਰਦੀਆਂ ਗਈਆਂ ਨੇ ਸਿੱਖਾਂ ਨੂੰ ਗੁਰੂ ਨਾਲੋਂ ਤੋੜਨ ਲਈ। ਤੇ ਅਸੀਂ ਉਹ ਵੀ ਦਿਨ ਦੇਖੇ ਆ ਜਦੋਂ ਸਾਡੇ ਲਈ ਸਭ ਤੋਂ ਭਿਆਨਕ ਦਿਨ ਸੀ, ਪਰ ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਿਆਂ ਨੇ ਸੀਸ ਤਲੀ ਤੇ ਧਰ ਕੇ ਸਿੱਖੀ ਸਿਦਕ ਕੇਸਾ ਸੰਗ ਨਿਭਾਉਂਦਿਆਂ ਹੋਇਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਵੀ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਇਹ ਕਹਿੰਦਾ ਫਿਰਦਾ ਸੀ ਵੀ ਬਚ ਕੇ ਰਹੀ, ਇਹ ਕਦੇ ਨਾ ਕਦੇ ਰਾਜ ਭਾਗ ਕਰਨਗੇ। ਸੋ ਅੱਜ ਸਾਡੇ ਦਿਨ ਬੜੇ ਮਾੜੇ ਹੈ। ਅੱਜ ਵਾਕਿਆ ਹੀ ਸਾਨੂੰ ਬੜੀ ਔਖ ਹੈ, ਮਾਨਸਿਕ ਤੌਰ ਤੇ ਬੜੇ ਤੰਗ ਆ। ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਅਸੀਂ ਹਾਰ ਗਏ ਆ ਜਾਂ ਅਸੀਂ ਹਾਰ ਮੰਨ ਲਈ ਆ। ਜੰਗ ਜਾਰੀ ਆ। ਇਹ ਜੰਗ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਅਸੀਂ ਇਸ ਧਰਤੀ ਉੱਤੇ ਸੱਚ ਦਾ ਰਾਜ, ਸਰਬੱਤ ਦੇ ਭਲੇ ਵਾਲਾ ਖਾਲਸਾ ਰਾਜ, ਖਾਲਿਸਤਾਨ ਸਿਰਜ ਨਹੀਂ ਲੈਂਦੇ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਆਪਣੇ ਪੰਥ ਨੂੰ ਸਦਾ ਸਹਾਈ ਹੋਣ ਤੇ ਮਾਰਗ ਦਰਸ਼ਨ ਕਰਨ। ਇਹ ਔਖ ਦੇ ਪਲ ਲੰਘ ਜਾਣੇ ਆ। ਆਖਰ ਉਹ ਦਿਨ ਆਉਣਗੇ ਜਦੋਂ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਹੋਊ। ਅਸੀਂ ਕਿਸੇ ਬੰਦੇ ਦੇ ਮੁਹਤਾਜ ਨਹੀਂ ਹੈਗੇ ਕਿ ਸੁਖਬੀਰ ਬਾਦਲ ਸਾਨੂੰ ਤਾਰ ਦੂ ਜਾਂ ਸਾਨੂੰ ਨਵਜੋਤ ਸਿੰਘ ਸਿੱਧੂ ਤਾਰ ਦੂ ਜਾਂ ਫਲਾਣਾ ਸਾਨੂੰ ਡੋਬ ਦੂ। ਅਸੀਂ
ਇਹਨਾਂ ਪਲਾਂ ਇਹਨਾਂ ਇਤਿਹਾਸ ਬਣਦਾ ਜਾ ਰਿਹਾ ਹੁੰਦਾ। ਇਤਿਹਾਸ ਬਣ ਰਿਹਾ ਨਾ ਕਿ ਨਵਜੋਤ ਸਿੰਘ ਸਿੱਧੂ ਨੇ ਆਹ ਕਿਹਾ ਤੇ ਆਹ ਕੀਤਾ, ਸੁਖਬੀਰ ਸਿੰਘ ਬਾਦਲ ਨੇ ਆਹ ਕਿਹਾ ਤੇ ਆਹ ਕੀਤਾ। ਇਹ ਇਤਿਹਾਸ ਹੈ। ਇਤਿਹਾਸ ਦੇ ਵਿੱਚ ਕਿਹਨੇ ਆਪਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਾਉਣਾ, ਇਹ ਵੀ ਉਹਦੇ ਆਪਦੇ ਹੱਥ ਵੱਸ ਆ। ਕਿਹਨੇ ਆਪਦਾ ਨਾਂ ਮਾੜੇ ਅੱਖਰਾਂ 'ਚ ਲਿਖਾਉਣਾ, ਇਹ ਵੀ ਉਹਦੇ ਆਪਦੇ ਹੱਥ ਵੱਸ ਆ। ਅਸੀਂ ਤਾਂ ਉਸ ਦਾਤੇ ਦੇ ਦਰ ਤੇ ਅਰਦਾਸਾਂ ਬੇਨਤੀਆਂ ਹੀ ਕਰ ਸਕਦੇ ਹਾਂ ਕਿ ਜਦੋਂ ਮਰੀਏ ਉਦੋਂ ਮਰਨ ਵੇਲੇ ਸਾਡੇ ਭੋਗ ਤੇ ਆਇਆ ਹਰੇਕ ਬੰਦਾ ਇਹੀ ਕਹੇ ਕਿ ਜਿੰਨੇ ਜੋਗੇ ਸੀ ਪੰਥ ਨਾਲ ਨਿਰੇ ਪੰਥ ਨਾਲ ਖੜੇ ਰਹੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।